ਜੀ, ਬਿਲਕੁਲ। ਸੋ ਤੇਲ ਦੀਆਂ ਤੁਸੀਂ ਕੀਮਤਾਂ ਦੀ ਗੱਲ ਕਰ ਰਹੇ ਸੀਗੇ। ਕੱਲ੍ਹ ਵੀ $100 ਤੋਂ ਥੱਲੇ ਸੀ, ਅੱਜ $95 ਦੇ ਉੱਤੇ ਕੱਚੇ ਤੇਲ ਦੀ ਕੀਮਤ ਆਈ ਆ। ਰਿਸੈਸ਼ਨ ਦੇ ਡਰ ਹੁਣ ਵੀ ਡਿਮਾਂਡ ਘਟਣ ਦੇ ਅਸਾਰ ਦੇ ਕਰਕੇ ਲੱਗਦਾ ਵੀ ਇਹ ਸਾਰਾ ਕੁਛ ਹੋਊਗਾ। ਜੇ ਇੱਦਾਂ ਹਰਜੋਤ ਸਿੰਘ ਜੀ ਹੁੰਦਾ, ਇਹ ਬਹੁਤ ਚਲਾਕ ਨੇ, ਇਹਨਾਂ ਨੇ ਮਾਰਕੀਟਸ ਦੀ ਸਟੱਡੀ ਜਿਹੜੀ ਹੈ ਚੰਗੀ ਸੋਹਣੀ ਪਹਿਲੋਂ ਕੀਤੀ ਹੁੰਦੀ ਆ। ਇਹਨਾਂ ਨੇ ਆਲਰੇਡੀ ਸਪਲਾਈ ਜਿਹੜੀ ਉਹ ਘਟਾਉਣੀ ਸ਼ੁਰੂ ਕਰ ਦੇਣੀ। ਜਿਹੜਾ ਤੇਲ ਕੱਢਣ ਦੀ ਰਫਤਾਰ ਆ ਉਹ ਉਹਨਾਂ ਨੇ ਡਿਪ ਕਰ ਦੇਣੀ ਆ, ਸਲੋ ਕਰ ਦੇਣੀ ਆ, ਜਿਹਦੇ ਨਾਲ ਫਿਰ ਉਹ ਬਰਾਬਰ ਜਿਹੜੀ ਉਹ ਰਵੇ ਵੀ ਜਿੰਨੀ ਡਿਮਾਂਡ ਆ ਉੱਥੇ ਉਨੀ ਸਪਲਾਈ ਜਿਹੜੀ ਉਹ ਰਹੇਗੀ। ਸੋ ਲੈਟਸ ਸੀ ਅੱਗੇ ਕੀ ਬਣਦਾ ਆ। ਪਰ ਹੌਲੀ ਹੌਲੀ ਓਵਰਆਲ ਜਿਹੜੀ ਮਾਰਕੀਟ ਦੇ ਵਿੱਚ ਤੇਲ ਦੀਆਂ ਕੀਮਤਾਂ ਘਟ ਰਹੀਆਂ ਨੇ। ਆਪਾਂ ਕੱਲ੍ਹ ਵੀ ਖਬਰ ਦੱਸੀ ਸੀ ਵੀ 21 ਦਿਨ ਹੋ ਗਏ ਲਗਾਤਾਰ ਪ੍ਰਾਈਸਿਸ ਜਿਹੜੇ US ਦੇ ਵਿੱਚ ਤੇਲ ਦੇ ਉਹ ਥੱਲੇ ਵੱਲ ਨੂੰ ਜਿਹੜੇ ਉਹ ਜਾ ਰਹੇ ਨੇ। ਤੇ ਕੱਚੇ ਤੇਲ ਦੀਆਂ ਕੀਮਤਾਂ ਘਟਣ ਦੇ ਨਾਲ ਆਪਾਂ ਉਮੀਦ ਕਰਦੇ ਹਾਂ ਵੀ ਆਪਾਂ ਨੂੰ ਆਪਣੇ ਨੇੜਲੇ ਗੈਸ ਸਟੇਸ਼ਨਾਂ ਦੇ ਉੱਤੇ ਵੀ ਇਹ ਰਿਫਲੈਕਟ ਹੁੰਦੇ ਨਜ਼ਰ ਆਉਣਗੇ। ਇਕੋਨਮੀ ਦੀ ਹੋਈ ਜੇ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, US ਦੇ ਵਿੱਚ ਜਿਹੜੀਆਂ ਜੌਬ ਓਪਨਿੰਗਸ ਆ ਉਹ ਅੱਗੇ ਦੇ ਨਾਲੋਂ ਘਟੀਆਂ ਆ, ਪਰ ਅਜੇ ਵੀ 11.3 ਮਿਲੀਅਨ ਜਿਹੜੀਆਂ ਜੌਬ ਓਪਨਿੰਗਸ ਉਪਲਬਧ ਨੇ। ਲੇਬਰ ਮਾਰਕੀਟ ਕਹਿੰਦੇ ਆ ਇਤਿਹਾਸਿਕ ਤੌਰ ਦੇ ਉੱਤੇ ਸਟਰੋਂਗ ਚੱਲ ਰਹੀ ਹੈਗੀ ਆ। ਲੇ-ਆਫਸ ਪਿਛਲੇ ਮਹੀਨੇ ਦੇ ਵਿੱਚ ਆਪਾਂ ਦੇਖਿਆ ਸੀਗਾ ਵੀ ਅਚਾਨਕ ਕਿੰਨੇ ਹੀ ਲੇ-ਆਫ ਦੀਆਂ ਜਿਹੜੀਆਂ ਖਬਰਾਂ ਆ ਉਹ ਆਉਣੀਆਂ ਸ਼ੁਰੂ ਹੋਈਆਂ। ਮਈ ਮਹੀਨੇ ਦੇ ਜਿਹੜੇ ਆંકੜੇ ਆ ਇਹ ਹੁਣ ਆਏ ਨੇ ਵੀ ਲੇਬਰ ਮਾਰਕੀਟ ਅਜੇ ਵੀ ਪੂਰੀ ਤਰ੍ਹਾਂ ਤੱਤੀ ਆ, ਗਰਮ ਆ, ਰੈੱਡ ਹੌਟ ਆ। ਤੇ ਜਿਹੜੀਆਂ ਜੌਬ ਓਪਨਿੰਗਸ ਆ ਉਹ ਪਹਿਲਾਂ ਦੇ ਨਾਲੋਂ ਘਟੀਆਂ ਨੇ, ਪਰ ਅਜੇ ਵੀ ਰਿਕਾਰਡ ਤੋੜ 11 ਮਿਲੀਅਨ ਦੇ ਉੱਤੇ ਚੱਲ ਰਹੀਆਂ। ਕਹਿੰਦੇ ਵੀ ਲਗਾਤਾਰ 6 ਮਹੀਨੇ ਹੋ ਚੁੱਕੇ ਨੇ ਲੇਬਰ ਮਾਰਕੀਟ ਦੇ ਵਿੱਚ ਵੀ 11 ਮਿਲੀਅਨ ਤੋਂ ਵੱਧ ਜੌਬਸ ਜਿਹੜੀਆਂ ਆ ਉਹ ਅਵੇਲੇਬਲ ਆ, ਤੇ ਲੇ-ਆਫਸ ਐਕਸਟ੍ਰੀਮਲੀ ਲੋ ਆ ਉਸ ਦੇ ਜਿਹੜੇ ਉਹ ਮੁਕਾਬਲੇ। ਸੋ ਹੁਣ ਜਿਹੜੇ ਕਹਿੰਦੇ ਵੀ ਮਈ ਮਹੀਨੇ ਦੇ ਵਿੱਚ ਲੋਕਾਂ ਨੇ ਜਿਹੜੀਆਂ ਨੌਕਰੀਆਂ ਛੱਡ ਕੇ ਇੱਧਰ ਛੱਡ ਕੇ ਜਾਂ ਰਿਟਾਇਰ ਹੋ ਗਏ ਜਾਂ ਉਹਨਾਂ ਨੇ ਹੋਰ ਪਾਸੇ ਜਿਹੜੀਆਂ ਜੌਬਸ ਜਿਹੜੀਆਂ ਲੱਭੀਆਂ ਆ ਉਹ 4.27 ਮਿਲੀਅਨ ਦੇ ਉੱਤੇ ਜਿਹੜਾ ਉਹ ਪਹੁੰਚਿਆ ਹੈ। ਸੋ 4 ਮਿਲੀਅਨ ਤੋਂ ਵੱਧ ਲੋਕਾਂ ਨੇ ਆਪਣੀਆਂ ਨੌਕਰੀਆਂ ਛੱਡ ਕੇ ਆਈਦਰ ਬੈਟਰ ਪੇ ਵੱਲ ਨੂੰ ਜਾਂ ਆਪਣੀ ਜੌਬ ਚੇਂਜ ਜਿਹੜੀ ਆ ਉਹ ਕੀਤੀ ਹੋਊਗੀ। ਸੋ ਜਿਹੜੀਆਂ ਕੁਇਟਸ ਆ ਲੋਕਾਂ ਨੇ ਜਿਹੜੀਆਂ, ਜਿਸ ਨੂੰ ਗ੍ਰੇਟ ਰੈਜ਼ਿਗਨੇਸ਼ਨ ਦਾ ਵੀ ਫਿਨੋਮੀਨਾ ਆਖਿਆ ਜਾ ਰਿਹਾ ਸੀਗਾ, ਉਹ ਪਹਿਲੀ ਵਾਰੀ 1 ਸਾਲ ਦੇ ਵਿੱਚ 4 ਮਿਲੀਅਨ ਤੋਂ ਉੱਤੇ ਜਿਹੜਾ ਹੋ ਗਿਆ ਆ। ਪੈਨਡੈਮਿਕ ਐਰਾ ਦੇ ਜਿਹੜੇ ਟ੍ਰੈਂਡਸ ਸੀਗੇ ਉਦੋਂ ਇਹ ਗ੍ਰੇਟ ਰੈਜ਼ਿਗਨੇਸ਼ਨ ਦਾ ਨਾਮ ਇਸ ਨੂੰ ਦਿੱਤਾ ਗਿਆ ਸੀਗਾ। ਵਾਈਟ ਕਾਲਰ ਪ੍ਰੋਫੈਸ਼ਨ ਬਿਜ਼ਨਸਿਸ ਦੇ ਵਿੱਚ ਜਿਹੜੀਆਂ ਜੌਬ ਓਪਨਿੰਗਸ ਆ ਉਹ 3.25 ਲੱਖ ਜਿਹੜੀਆਂ ਉਹ ਘਟੀਆਂ ਨੇ, ਤੇ ਮੈਨੂਫੈਕਚਰਿੰਗ ਦੇ ਵਿੱਚ 2 ਲੱਖ ਜਿਹੜੀਆਂ ਜੌਬ ਓਪਨਿੰਗਸ ਹੁਣ ਅੱਗੇ ਦੇ ਨਾਲੋਂ ਘਟ ਚੁੱਕੀਆਂ ਨੇ। ਸੋ ਲੈਟਸ ਸੀ ਅੱਗੇ ਹਰਜੋਤ ਸਿੰਘ ਜੀ ਕੀ ਬਣਦਾ ਆ। ਪਰ ਹਾਲ ਦੀ ਘੜੀ ਵੀ ਜੇ ਕੋਈ ਜੌਬ ਲੱਭ ਰਿਹਾ, ਜੌਬ ਦੀ ਭਾਲ ਦੇ ਵਿੱਚ ਆ, ਤਾਂ ਜੌਬਸ ਅਵੇਲੇਬਲ ਜ਼ਰੂਰ ਹੈਗੀਆਂ ਨੇ। ਇਹ ਹੁਣ ਦੇਖਣਾ ਹੋਊਗਾ ਵੀ ਕਿੱਦੋਂ ਤੱਕ ਜਿਹੜੀ ਉਹ ਗੱਲ ਰਹਿੰਦੀ ਆ, ਕਿਉਂਕਿ ਇਸ ਟਾਈਮ ਇਕੋਨਮੀ ਕਿਸ ਪਾਸੇ ਵੱਲ ਨੂੰ ਮੋੜਾ ਕੱਟੂਗੀ ਇਹਦੇ ਤੇ ਬਹੁਤ ਵੱਡੇ ਜਿਹੜੇ ਸਵਾਲ ਨੇ। ਕਈ ਇਕੋਨਮਿਸਟ ਕਹਿੰਦੇ ਵੀ 3 ਰਾਹ ਜਿਹੜੀ ਇਕੋਨਮੀ ਆ ਉਹ ਲੈ ਸਕਦੀ ਆ, ਕਿਉਂਕਿ ਆਪਾਂ ਦੇਖ ਰਹੇ ਹਾਂ ਵੀ ਇਨਫਲੇਸ਼ਨ ਜਾਂ ਰਿਸੈਸ਼ਨ ਤੇ ਜਾਂ ਸੌਫਟ ਲੈਂਡਿੰਗ, ਇਹ ਤਿੰਨਾਂ ਦੇ ਵਿੱਚੋਂ ਕੋਈ ਇੱਕ ਚੀਜ਼ ਕਹਿੰਦੇ ਵੀ ਹੋ ਸਕਦੀ ਆ। ਤੇ ਫੈਡ ਦਾ ਜ਼ੋਰ ਲੱਗਾ ਪਿਆ ਆ ਇਨਫਲੇਸ਼ਨ ਨੂੰ ਹਾਲ ਦੀ ਘੜੀ ਘਟਾਉਣ ਦੇ ਲਈ, ਰਿਸੈਸ਼ਨ ਨੂੰ ਸਹੇੜਨ ਦੇ ਲਈ ਉਹ ਤਿਆਰ ਨੇ, ਮਹਿੰਗਾਈ ਨੂੰ ਘਟਾਉਣ ਦੇ ਲਈ। जी बिल्कुल। अगली खबर में चलिए। ट्विटर ने इंडिया ਦੇ ਨਾਲ ਪੰਗਾ ਲੈਣਾ ਸ਼ੁਰੂ ਕਰ ਦਿੱਤਾ ਹੈ। ਟਵਿੱਟਰ ਨੇ ਲੀਗਲ ਚੈਲੰਜ ਇੰਡੀਆ ਦੀ ਸਰਕਾਰ ਦੇ ਨਾਲ ਸ਼ੁਰੂ ਕਰ ਦਿੱਤਾ ਹੈ, ਤੇ ਇਹ ਸਾਰੀ ਜਿਹੜੀ ਸੇਵਾ ਆ ਉਹਨਾਂ ਨੇ ਇੱਕ ਸਿੰਘ ਨੂੰ ਹੀ ਸੌਂਪੀ ਆ, ਆਪਣੇ ਪੰਜਾਬੀ ਸਿੱਖ ਨੌਜਵਾਨ ਨੂੰ। ਪਿਛਲੇ ਮਹੀਨਿਆਂ ਦੇ ਵਿੱਚ ਤੁਸੀਂ ਦੇਖਿਆ ਹੋਣਾ ਵੀ ਟਵਿੱਟਰ ਨੇ ਕਿਸ ਤਰ੍ਹਾਂ ਵੱਖ-ਵੱਖ ਲੋਕਾਂ ਦੇ ਟਵੀਟਸ ਜੋ ਅਕਾਊਂਟ ਆ ਟਵਿੱਟਰ ਦੇ ਉਹ ਇੰਡੀਆ ਦੇ ਵਿੱਚ ਬੰਦ ਕਰ ਦਿੱਤੇ, ਜਿਨ੍ਹਾਂ ਚੋਂ ਰਵੀ ਸਿੰਘ ਖਾਲਸਾ ਏਡ ਵਾਲੇ ਵੀ ਆ, ਹੋਰ ਵੀ ਬਹੁਤ ਸਾਰੇ ਜਿਹੜੇ ਪੋਲੀਟੀਸ਼ੀਅਨ ਜਾਂ ਪੋਲੀਟੀਕਲ ਆਪਣੇ ਵਿਊ ਦਿੰਦੇ ਆ ਉਹਨਾਂ ਦੇ ਟਵਿੱਟਰ ਅਕਾਊਂਟ ਬੰਦ ਕਰ ਦਿੱਤੇ ਜਾਂਦੇ ਹੈਗੇ ਆ। ਸੋਸ਼ਲ ਮੀਡੀਆ ਕੰਪਨੀ ਟਵਿੱਟਰ ਨੂੰ ਕਾਫੀ ਟਫ ਟਾਈਮ ਆ ਰਿਹਾ ਨਰਿੰਦਰ ਮੋਦੀ ਦੀ ਸਰਕਾਰ ਦੇ ਵਿੱਚ, ਖਾਸ ਕਰਕੇ ਫਰੀडम ਆਫ ਸਪੀਚ ਨੂੰ ਲੈ ਕੇ। ਕਈ ਜਗ੍ਹਾ ਦੇ ਉੱਤੇ ਕਹਿੰਦੇ ਵੀ ਪੁਲਿਸ ਇਨਵੈਸਟੀਗੇਸ਼ਨਸ ਇੰਡੀਆ ਦੀ ਸਰਕਾਰ ਵੱਲੋਂ ਟਵਿੱਟਰ ਦੇ ਅਗੇਂਸਟ ਸ਼ੁਰੂ ਕੀਤੀਆਂ ਹੋਈਆਂ ਆ, ਤੇ ਟਵਿੱਟਰ ਕੰਪਨੀ ਦੇ
CEO ਇਹ ਕਹਿ ਰਹੇ ਆ ਵੀ ਇਹ ਇੱਕ ਤਰ੍ਹਾਂ ਨਾਲ ਇੰਟੀਮੀਡੇਸ਼ਨ ਟੈਕਟਿਕਸ ਹੈਗੇ ਆ, ਜੋ ਕਿ ਸਾਨੂੰ ਇੱਕ ਤਰ੍ਹਾਂ ਨਾਲ ਡਰਾਉਣਾ ਚਾਹੁੰਦੇ ਆ। ਕਹਿੰਦੇ ਵੀ ਫ੍ਰੀ ਸਪੀਚ ਐਕਟਿਵਿਸਟ ਜੋ ਆ ਉਹਨਾਂ ਦੀ ਆਵਾਜ਼ ਨੂੰ ਦੱਬਣਾ ਚਾਹੁੰਦੇ ਆ। ਸੈਨ ਫਰਾਂਸਿਸਕੋ ਬੇਸਡ ਕੰਪਨੀ ਟਵਿੱਟਰ ਨੇ ਪਟੀਸ਼ਨ ਫਾਈਲ ਕਰ ਦਿੱਤੀ ਆ ਹਾਈ ਕੋਰਟ ਆਫ ਕਰਨਾਟਕਾ, ਜਿਹੜੀ ਇੱਕ ਸਾਊਥ ਵੈਸਟ ਇੰਡੀਆ ਦੀ ਸਟੇਟ ਹੈਗੀ ਆ। CNN ਦੇ ਮੁਤਾਬਕ ਹਜੇ ਤੱਕ ਡਿਟੇਲ ਦਿੱਤੀ ਨਹੀਂ ਟਵਿੱਟਰ ਨੇ, ਪਰ ਜਿਹੜੇ ਸੋਰਸਸ ਇਹਦੇ ਨਾਲ ਫੈਮਿਲੀਅਰ ਹੈਗੇ ਆ ਕਹਿੰਦੇ ਵੀ ਹੁਣ ਸਾਡੇ ਕੋਲ ਇਸ ਤੋਂ ਸਿਵਾ ਹੋਰ ਕੁਝ ਹੈ ਨਹੀਂ, ਕਿਉਂਕਿ ਇਹ ਬਹੁਤ ਮਾੜੀ ਗੱਲ ਆ। ਹਰ ਇੱਕ ਪਹਿਲਾਂ ਤਾਂ ਇਹਨਾਂ ਨੇ ਇਹ ਕੀਤਾ ਸੀ ਵੀ ਜਿਹੜੀਆਂ ਵੀ ਪੋਸਟ ਪ੍ਰਾਈਮ ਮਿਨਿਸਟਰ ਮੋਦੀ ਦੀਆਂ ਕ੍ਰਿਟੀਕਲ ਹੈਗੀਆਂ ਆ ਉਹਨਾਂ ਨੂੰ ਰਿਮੂਵ ਕੀਤਾ ਜਾਵੇ। ਫੇਰ ਹੌਲੀ ਹੌਲੀ ਜੇ ਕੋਈ ਕਿਸੇ ਦਾ ਮਾੜਾ ਜਿਹਾ ਆਪਣਾ ਵਿਊ ਪੁਆਇੰਟ ਵੀ ਹੈਗਾ ਇੰਡੀਆ ਦੇ ਉਲਟ ਜਾਂ ਇੰਡੀਆ ਦੀ ਸਰਕਾਰ ਦੇ ਉਲਟ, ਤੇ ਉਸ ਨੂੰ ਪੂਰੀ ਤਰ੍ਹਾਂ ਬਲੌਕ ਕਰ ਦਿੱਤਾ ਜਾਂਦਾ। ਸੋ 2 ਵਾਰੀ ਟਵਿੱਟਰ ਵਾਲੇ ਐਗਰੀ ਕਰ ਗਏ ਵੀ ਠੀਕ ਆ, ਅਸੀਂ ਜੋ ਮੋਦੀ ਦੀ ਸਰਕਾਰ ਆ ਉਹਦੀਆਂ ਜਿੰਨੀਆਂ ਵੀ ਵਿਰੋਧੀ ਪੋਸਟ ਹੋ ਗਈਆਂ ਉਹ ਰਿਮੂਵ ਕਰ ਦਾਂਗੇ। ਤੇ ਦੂਸਰਾ ਉਹਨਾਂ ਨੇ ਇਹ ਕਿਹਾ ਸੀ ਵੀ ਜਿਸ ਤਰ੍ਹਾਂ ਕਰੋਨਾ ਵਾਇਰਸ ਦੇ ਦੌਰਾਨ ਆਪਾਂ ਨੂੰ ਪਤਾ ਵੀ ਸਭ ਤੋਂ ਜ਼ਿਆਦਾ ਮੌਤਾਂ ਇੰਡੀਆ 'ਚ ਹੋਈਆਂ, ਮਿਲੀਅਨਸ ਆਫ ਲੋਕ ਉੱਥੇ ਮਰੇ ਆ, ਪਰ ਭਾਰਤ ਦੀ ਸਰਕਾਰ ਇਹੀ ਕਹਿ ਰਹੀ ਆ ਵੀ ਉੱਥੇ ਜੀ 5.5 ਲੱਖ ਲੋਕ ਮਰੇ ਆ। ਸੋ ਉਹ ਵੀ ਜਿੰਨੀਆਂ ਪੋਸਟ ਜਿੰਨੀਆਂ ਪਿਕਚਰ ਸੀਗੀਆਂ ਉੱਥੇ ਗੰਗਾ ਦਰਿਆ ਦੀਆਂ, ਜਿੱਥੇ ਲੋਕਾਂ ਦੀਆਂ ਸ਼ਮਸ਼ਾਨ ਘਾਟ ਪੂਰੀ ਤਰ੍ਹਾਂ ਉਹ ਭਰੇ ਪਏ ਸੀ, ਉਹ ਰਿਮੂਵ ਕਰ ਦਿੱਤੀਆਂ ਗਈਆਂ। ਹੁਣ ਰਮਨਜੀਤ ਸਿੰਘ ਚੀਮਾ ਜੋ ਟਵਿੱਟਰ ਦੇ ਸੀਨੀਅਰ ਇੰਟਰਨੈਸ਼ਨਲ ਕਾਉਂਸਲ ਹੈਗੇ ਤੇ ਏਸ਼ੀਅਨ ਪੈਸੀਫਿਕ ਪਾਲਿਸੀ ਦੇ ਡਾਇਰੈਕਟਰ ਐਟ ਡਿਜੀਟਲ ਰਾਈਟ ਗਰੁੱਪ ਹੈਗੇ ਆ ਐਕਸੈਸ ਨਾਓ ਦੇ, ਉਹਨਾਂ ਨੇ ਇਹ ਕਿਹਾ ਵੀ ਜੋ ਕੰਟੈਂਟ ਲੋਕ ਪੋਸਟ ਕਰ ਰਹੇ ਆਨਲਾਈਨ ਉਹਨਾਂ ਨੂੰ ਇੰਡੀਆ ਦੀ ਸਰਕਾਰ ਇੰਟੀਮੀਡੇਟ ਕਰ ਰਹੀ ਹੈਗੀ ਆ। ਇਹ ਇੱਕ ਤਰ੍ਹਾਂ ਨਾਲ ਫ੍ਰੀ ਸਪੀਚ ਦੇ ਉੱਤੇ ਹਮਲਾ ਹੈਗਾ ਆ। ਸੋ ਫ੍ਰੀ ਸਪੀਚ ਐਡਵੋਕੇਟਸ ਤੇ ਜਰਨਲਿਸਟ, ਪ੍ਰੋਟੈਸਟ ਗਰੁੱਪਸ, ਆਪੋਜੀਸ਼ਨ ਲਾ ਮੇਕਰਸ, ਇਹਨਾਂ ਸਾਰਿਆਂ ਨੂੰ ਬਲੌਕ ਕੀਤਾ ਜਾ ਰਿਹਾ ਹੈ ਭਾਰਤੀ ਸਰਕਾਰ ਵੱਲੋਂ। ਤੇ ਉਹਨਾਂ ਨੇ ਰਮਨਜੀਤ ਸਿੰਘ ਜੋ ਸੀਨੀਅਰ ਇੰਟਰਨੈਸ਼ਨਲ ਵਕੀਲ ਹੈਗੇ ਆ, ਉਹਨਾਂ ਨੇ ਇਹ ਕਿਹਾ ਵੀ ਟਵਿੱਟਰ ਤਾਂ ਲੋਕਾਂ ਦੇ ਨਾਲ ਖੜੂਗਾ। ਸੋ ਇਹ ਸਾਡਾ ਮਕਸਦ ਟਵਿੱਟਰ ਚਲਾਉਣ ਦਾ ਇਹ ਨਹੀਂ ਵੀ ਅਸੀਂ ਸਰਕਾਰ ਦੇ ਨਾਲ ਖੜੀਏ, ਜੋ ਲੋਕਾਂ ਦੇ ਰਾਈਟਸ ਹੈਗੇ ਆ ਉਹਨਾਂ ਨੂੰ ਸੇਫ ਗਾਰਡ ਕਰਨ ਦੇ ਲਈ ਇੰਡੀਆ ਆਪਣੇ ਟਵਿੱਟਰ ਆ ਉਹ ਖੜੂਗਾ। ਇੰਡੀਆ ਦੀ ਟੈਕਨੋਲੋਜੀ ਦੇ ਮਿਨਿਸਟਰ ਉਹਨਾਂ ਨੇ ਪਿਛਲੇ ਮਹੀਨੇ ਟਵਿੱਟਰ ਨੂੰ ਥ੍ਰੈਟ ਕੀਤਾ ਸੀ ਵੀ ਤੁਹਾਨੂੰ ਸੀਰੀਅਸ ਕੌਨਸੀਕੁਐਂਸਿਸ ਹੋਊਗੇ, ਕ੍ਰਿਮੀਨਲ ਪ੍ਰੋਸੀਡਿੰਗ ਵੀ ਤੁਹਾਡੇ ਜਿਹੜੇ ਐਗਜ਼ੀਕਿਊਟਿਵਸ ਹੈਗੇ ਆ ਉਹਨਾਂ ਦੇ ਅਗੇਂਸਟ ਚੱਲਣਗੀਆਂ ਜੇ ਤੁਸੀਂ ਇੰਡੀਆ ਦੀ ਜੋ ਪਾਲਿਸੀ ਆ ਉਹਦੇ ਨਾਲ ਕੰਪਾਈਲ ਨਹੀਂ ਕਰੋਗੇ। ਸੋ ਮਿਨਿਸਟਰ ਆਫ ਇਲੈਕਟ੍ਰੋਨਿਕ ਤੇ ਇੰਟਰਨੈਸ਼ਨਲ ਇਨਫੋਰਮੇਸ਼ਨ ਟੈਕਨੋਲੋਜੀ ਦੇ ਜਿਹੜੇ ਹੈਗੇ ਆ ਉੱਥੇ ਰਾਜੀਵ ਚੰਦਰ ਸ਼ੇਖਰ, ਉਹਨਾਂ ਨੇ ਟਵੀਟ ਕਰਕੇ ਇਹ ਕਿਹਾ ਸੀ ਵੀ ਫੋਰਨ ਇੰਟਰਨੈਟ ਪਲੇਟਫਾਰਮ ਜੋ ਆ ਉਹ ਉਹਨਾਂ ਦੇ ਉੱਤੇ ਇੰਡੀਆ ਦੇ ਲਾਅ ਲਾਗੂ ਹੋਣਗੇ। ਉਹਨਾਂ ਨੇ ਮੈਂਸ਼ਨ ਤਾਂ ਨਹੀਂ ਕੀਤਾ ਸੀ ਵੀ ਟਵਿੱਟਰ ਆ, ਪਰ ਅਲਟੀਮੇਟਲੀ ਇਹ ਸਾਰਿਆਂ ਨੂੰ ਪਤਾ ਹੀ ਆ ਵੀ ਕਿਹੜੀ ਕੰਪਨੀ ਤੇ ਇਹ ਕਹਿ ਰਹੇ ਆ। ਸੋ ਹੁਣ ਬਹੁਤ ਸਾਰੀਆਂ ਜੋ ਕੰਪਨੀਆਂ ਸਿਲੀਕਨ ਵੈਲੀ ਦੇ ਵਿੱਚ ਹਾਈਟੈਕ ਕੰਪਨੀਆਂ, ਉਹਨਾਂ ਦੇ ਸਟੇਕ ਤਾਂ ਬਹੁਤ ਆ ਇੰਡੀਆ 'ਚ ਵੀ ਉੱਥੇ ਸਾਡਾ ਬਿਜ਼ਨਸ ਵਧੂਗਾ, ਪਰ ਜਿਸ ਹਿਸਾਬ ਦੇ ਨਾਲ ਉਹ ਕਰ ਰਹੇ ਹੈਗੇ ਆ ਵੱਖ-ਵੱਖ ਜੋ ਕਿਸੇ ਦੇ ਆਪੋਜੀਸ਼ਨ ਦੇ ਵਿਊ ਪੁਆਇੰਟ ਆ ਉਹਨਾਂ ਨੂੰ ਰੋਕਣ ਦੇ ਲਈ, ਤਾਂ ਇਹ ਹੁਣ ਕੰਪਨੀਆਂ ਐਕਟਿਵ ਹੋਈਆਂ ਤੇ ਹੋਪਫੁਲੀ ਜਦੋਂ ਇਲੋਨ ਮਸਕ ਇਸ ਨੂੰ ਟੇਕ ਓਵਰ ਕਰਦਾ ਤੇ ਇਹ, ਕਿਉਂਕਿ ਇਸਨੇ ਤਾਂ ਇਹ ਕਿਹਾ ਸੀ ਵੀ ਮੈਂ ਕਿਸੇ ਨੂੰ ਵੀ ਬਲੌਕ ਨਹੀਂ ਕਰੂੰਗਾ। ਸੋ ਇਹ ਦੇਖਦੇ ਫਿਰ ਇਹਨਾਂ ਦੀ ਕੀ ਜਿਹੜੀ ਸਿਚੁਏਸ਼ਨ ਹੁੰਦੀ ਹੈਗੀ ਆ। ਇਸ ਤੋਂ ਪਹਿਲਾਂ WhatsApp, Facebook, ਮੈਟਾ, ਇਹਨਾਂ ਦੇ ਅਗੇਂਸਟ ਵੀ ਲੀਗਲ ਕੰਪਲੇਨ ਇੰਡੀਆ ਦੇ ਵਿੱਚ ਹੋਈਆਂ ਹੈਗੀਆਂ। ਯਾ ਸੋ ਕਾਲਡ ਡੈਮੋਕ੍ਰੇਸੀ ਦਾ ਹਾਲ ਜਿਹੜਾ ਉਹ ਤੁਸੀਂ ਦੇਖ ਸਕਦੇ ਆ ਵੀ ਲੋਕਤੰਤਰ ਨਾਮ ਦਾ ਜਿਹੜਾ ਉਹ ਹੈਗਾ ਆ ਤੇ ਫਿਰ ਰੋਕ ਦੇ ਹਿਸਾਬ ਦੇ ਨਾਲ ਟਵਿੱਟਰ ਦੇ 24 ਮਿਲੀਅਨ ਤੋਂ ਵੱਧ ਯੂਜ਼ਰ ਹੈਗੇ ਨੇ ਇੰਡੀਆ 'ਚ। ਆਲਰੇਡੀ ਇੰਡੀਆ ਦੇ ਵਿੱਚ ਇੱਕ ਹੋਰ ਨਵੀਂ ਐਪ ਇਸ ਦੇ ਬਰਾਬਰ ਜਿਹੜੀ ਉਹ ਚੱਲ ਰਹੀ ਆ, ਕੂ ਕਰਕੇ ਉਸ ਦਾ ਨਾਮ ਰੱਖਿਆ ਹੈਗਾ ਆ। ਇਸ ਜਿੱਦਾਂ ਇਹਨਾਂ ਨੇ ਟਿਕਟੋਕ ਬੈਨ ਕੀਤਾ ਉਹਦੀ ਥਾਂ ਦੇ ਉੱਤੇ ਉੱਥੇ ਮੌਜ ਕਰਕੇ ਇੱਕ ਐਪ ਜਿਹੜੀ ਆ ਉਹ ਚੱਲ ਰਹੀ ਆ। ਹੋ ਸਕਦਾ ਵੀ ਇਹ ਟਵਿੱਟਰ ਵੀ ਜੇ ਇੱਥੋਂ ਨਿਕਲ ਜਾਂਦਾ ਆ ਜਾਂ ਨਾ ਰਾਹ ਜਿਹੜਾ ਉਹ ਨਹੀਂ ਮਿਲਦਾ ਤਾਂ ਅੱਗੇ ਫਿਰ ਇਹ ਹੋਊਗਾ। ਸੋ ਇਹਨਾਂ ਨੂੰ ਵੀ ਹੁਣ ਜੇ ਜਾ ਕੇ ਚੇਤਾ ਆਇਆ ਆ ਵੀ ਕਿੱਡਾ ਧੱਕਾ ਜਿਹੜਾ ਇੰਡੀਆ ਵਾਲੇ ਕਰ ਰਹੇ ਆ
ਜਿਹਦਾ ਮਰਜ਼ੀ ਜਿਹਦੇ ਨਾਂ ਦੇ ਉੱਤੇ ਮਰਜ਼ੀ ਜਿਹੜਾ ਉਹ ਆਰਡਰ ਲਾ ਕੇ ਜੀ ਸਰਕਾਰ ਦੇ ਕਹਿਣ ਦੇ ਉੱਤੇ ਅਸੀਂ ਇੰਡੀਆ ਦੇ ਵਿੱਚ ਇਸ ਨੂੰ ਇਹ ਬਲੌਕ ਕਰ ਦਿੱਤਾ ਹੈ। ਸੋ ਸਰਕਾਰ ਦੀ ਦਖਲਅੰਦਾਜ਼ੀ ਲੋਕਾਂ ਦੇ ਬੋਲਣ ਦੇ ਵਿੱਚ ਇੰਨੀ ਕੁ ਜ਼ਿਆਦਾ ਜਿਹੜੀ ਉੱਥੇ ਹੋਈ ਪਈ ਹੈਗੀ ਆ। ਇਲੋਨ ਮਸਕ ਪਤਾ ਨਹੀਂ ਟਵਿੱਟਰ ਖਰੀਦੂਗਾ ਕਿ ਨਹੀਂ, ਕਿਉਂਕਿ 44 ਬਿਲੀਅਨ ਦਾ ਜਿਹੜਾ ਉਹ ਨੈਗੋਸ਼ੀਏਸ਼ਨ ਦੇ ਵਿੱਚ ਕਹਿ ਤਾਂ ਬੈਠਾ ਹੈ। ਹਾਲ ਦੀ ਘੜੀ ਲੱਗਦਾ ਡਾਲਰ ਉਹ ਇਕੱਠੇ ਕਰ ਰਿਹਾ ਹੈ ਜਾਂ ਉਸ ਨੂੰ ਘਟਾਉਣ ਦੀ ਜਿਹੜੀ ਉਸਦੀ ਕੋਸ਼ਿਸ਼ ਹੈ ਨੈਗੋਸ਼ੀਏਸ਼ਨ ਦੇ ਵਿੱਚ, ਪਰ ਪਤਾ ਨਹੀਂ ਵੀ ਉਹ ਉਸਦੀ ਡੀਲ ਜਿਹੜੀ ਬਣੂਗੀ ਕਿ ਨਹੀਂ। ਹਾਲ ਦੀ ਘੜੀ ਤਾਂ ਵਿੱਚ ਵਿਚਾਲੇ ਜਿਹੀ ਕੰਮ ਜਿਹੜਾ ਉਹ ਫਸਿਆ ਪਿਆ ਹੈਗਾ ਆ। ਸੋ ਇਹ ਗੱਲ ਵਧੀਆ ਹੈ ਵੀ ਦੇਖੋ ਜਿਸ ਤਰ੍ਹਾਂ